ਇਹ ਨਿਰਾ ਸਰੂਰ ਇਹਦਾ ਜੁੱਸਾ ਸ਼ਦਾਬੀ, ਇਹ ਨਿਰਾ ਸਰੂਰ ਇਹਦਾ ਜੁੱਸਾ ਸ਼ਦਾਬੀ, ਇਉਂ ਮਾਣਾ ਇਉਂ ਤਾਣਾ ਜੋ ਚਾਦਰ ਗੁਲਾਬੀ। ਦਾਣਿਆਂ ਤੇ ਬਾਣਿਆਂ, ਦੁੱਧਾਂ ਤੇ ਪੁੱਤਾਂ, ਹਾਸਿਆਂ ਤੇ ਖੇੜਿਆਂ, ਰੰਗਾਂ ਤੇ ਰੁੱਤਾਂ। ਦਾਣਿਆਂ ਤੇ ਬਾਣਿਆਂ, ਦੁੱਧਾਂ ਤੇ ਪੁੱਤਾਂ, ਹਾਸਿਆਂ ਤੇ ਖੇੜਿਆਂ, ਰੰਗਾਂ ਤੇ ਰੁੱਤਾਂ। ਪਾਣੀ ਦੀ ਬਹਿਕ ਤੇ ਮਿੱਟੀ ਦੀ ਮਹਿਕ, ਰੁਚੀ ਇਹ ਬੋਲੀ ਨਾ ਮਹਿਸ ਕਿਤਾਬੀ। ਮੇਰੇ ਬਾਬਿਆਂ ਤੇ ਪੀਰਾਂ ਦੀ ਬਾਣੀ ਖਿਤਾਬੀ। ਇਹਦੇ ਬੋਲਾਂ 'ਚ ਨੂਰ ਇਹਦੀ ਸ਼ਾਨ ਨਵਾਬੀ, ਇਹਦੇ ਬੋਲਾਂ 'ਚ ਨੂਰ ਇਹਦੀ ਸ਼ਾਨ ਨਵਾਬੀ। ਮੇਰੇ ਸਾਹਾਂ ਦੀ ਬੋਲੀ ਮਾਂ ਬੋਲੀ ਪੰਜਾਬੀ, ਮੇਰੇ ਸਾਹਾਂ ਦੀ ਬੋਲੀ ਮਾਂ ਬੋਲੀ ਪੰਜਾਬੀ। तमाम सामीन तमाम नाजरीन ਨੂੰ ਮੇਰੇ ਵੱਲੋਂ ਆਲਮੀ ਮਾਂ ਬੋਲੀ ਦਿਵਸ ਯਾਨੀ ਕਿ ਸਾਡੀ ਮਾਂ ਬੋਲੀ ਪੰਜਾਬੀ ਦੇ ਨਾਮ ਜੋ ਦਿਨ ਹੈ ਉਹਦੀ ਬਹੁਤ-ਬਹੁਤ ਮੁਬਾਰਕ। ਔਰ ਬਹੁਤ-ਬਹੁਤ ਮੁਬਾਰਕ ਪੁੰਜਾ ਟਾਈਮਸ ਨੂੰ, ਉਹਨਾਂ ਦੀ ਪੂਰੀ ਇੰਤਜ਼ਾਮੀਆ ਟੀਮ ਨੂੰ ਜਿਹੜੇ ਕਿ ਇਸ ਨੂੰ ਸੈਲੀਬ੍ਰੇਟ ਕਰ ਰਹੇ ਨੇ, ਇਸ ਨੂੰ ਮਾਣ ਰਹੇ ਨੇ। ਜਿਵੇਂ ਕਿ ਮੈਂ ਕਿਹਾ ਕਿ ਇਹ ਸਾਡੇ ਸਾਹਾਂ ਦੀ ਬੋਲੀ ਹੈ, ਸਾਡੇ ਰਗਾਂ 'ਚ ਵਸਦੇ ਲਹੂ ਦੀ ਬੋਲੀ ਹੈ, ਸਾਡੀ ਮਿੱਟੀ ਦੀ ਬੋਲੀ ਹੈ, ਸਾਡੇ ਪਾਣੀਆਂ ਰੁੱਤਾਂ ਦੀ ਬੋਲੀ ਹੈ, ਸਾਡੇ ਪੀਰਾਂ ਦੀ ਬੋਲੀ ਹੈ। ਕਿ ਕਿਉਂ ਨਾ ਇਸ ਤਰ੍ਹਾਂ ਕੀਤਾ ਜਾਵੇ ਕਿ ਸਾਡੇ ਜਿਹੜਾ ਲਹੂ ਹੈ, ਸਾਡੀਆਂ ਰਗਾਂ ਤੋਂ ਨਵੀਂ ਸਾਡੀ ਪੀੜ੍ਹੀ ਬਣਦੀ ਹੈ, ਅਸੀਂ ਆਪਣੇ ਬੱਚਿਆਂ ਤੱਕ ਵੀ ਇਸ ਦਾ ਸੁਨੇਹਾ ਪਹੁੰਚਾਈਏ। ਜਿਵੇਂ ਮੈਂ ਗੱਲ ਕੀਤੀ ਹੁਣੇ ਕਿ ਚਾਦਰ ਗੁਲਾਬੀ ਹੈ, ਇਸ ਨੂੰ ਮੈਂ ਮਾਣਦੀ ਹਾਂ, ਤੇ ਕਿਉਂ ਨਾ ਇਸ ਨੂੰ ਸ਼ਾਨ ਨਾਲ ਆਪਣੀ ਅਗਲੀ ਜਨਰੇਸ਼ਨ ਤੱਕ, ਆਪਣੀ ਅਗਲੀ ਪੀੜ੍ਹੀ ਤੱਕ ਵੀ ਇਹ ਸੁਨੇਹਾ ਪਹੁੰਚਾਈਏ ਕਿ ਉਹ ਵੀ ਇਸ ਨੂੰ ਸ਼ਾਨ ਨਾਲ ਮਾਣਨ, ਉਹਨਾਂ ਨੂੰ ਬੋਲਣ ਲਈ ਅਸੀਂ ਹੌਸਲਾ ਵਧਾਈਏ, ਉਹ ਵੀ ਇਸ ਦੀ ਸੋਹਣੀ ਮਹਿਕ, ਸੋਹਣਾ ਸਵਾਦ ਮਾਣ ਸਕਣ। ਆਓ ਅੱਜ ਦੇ ਦਿਨ ਇਹ ਕਰੀਏ ਕਿ ਅਸੀਂ ਇਸ ਨੂੰ ਸ਼ਾਨ ਨਾਲ ਖੁਦ ਵੀ ਅਪਣਾਵਾਂਗੇ ਔਰ ਆਪਣੀ ਅਗਲੀ ਪੀੜ੍ਹੀ ਨੂੰ ਵੀ ਇਸ ਲਈ ਇਨਕਰੇਜ ਕਰਾਂਗੇ, ਉਹਨਾਂ ਦਾ ਹੌਸਲਾ ਵਧਾਵਾਂਗੇ ਕਿ ਉਹ ਵੀ ਇਸ ਦਾ ਰੰਗ ਮਾਣ ਸਕਣ। ਇੱਕ ਵਾਰੀ ਫਿਰ ਸਾਰਿਆਂ ਨੂੰ ਮਾਂ ਬੋਲੀ ਦੀ ਬਹੁਤ-ਬਹੁਤ ਮੁਬਾਰਕ। ਇੱਕ ਗੱਲ ਹੋਰ ਕਿ ਮੈਂ ਦੇਖਿਆ ਕਿ ਸਾਡੇ ਅਦੀਬ ਲੋਕ ਵੀ ਜਦੋਂ ਗੱਲ ਕਰਦੇ ਨੇ ਪੰਜਾਬੀ 'ਚ ਕਰਦੇ ਨੇ, ਉਸ ਕਹਿੰਦੇ ਹੈ ਕਿ ਅਸੀਂ ਉਸ ਦੀ ਤਰੱਕੀ ਵਾਸਤੇ ਕੰਮ ਕਰਨਾ ਹੈ, ਲੇਕਿਨ ਅਗਰ ਮੋਬਾਈਲ 'ਤੇ ਜਦ ਅਸੀਂ ਟੈਕਸਟ ਮੈਸੇਜ ਭੇਜਦੇ ਹਾਂ ਤਾਂ ਹਿੰਦੀ ਜਾਂ ਉਰਦੂ 'ਚ ਭੇਜਦੇ ਹੁੰਦੇ ਨੇ। ਅਸੀਂ ਖੁਦ ਉਸ ਨੂੰ ਇੰਨੀ ਸ਼ਾਨ ਨਾਲ ਅਪਣਾਈਏ ਕਿ ਸਾਨੂੰ ਇਹ ਸੋਚਣਾ ਹੀ ਨਾ ਪਵੇ ਕਿ ਜਦੋਂ ਅਸੀਂ ਐਕਸਪ੍ਰੈਸ ਕਰਨਾ ਹੈ ਜਾਂ ਫਿਰ ਅਸੀਂ ਆਪਣੇ ਆਪ ਨੂੰ ਬਿਹਤਰ ਤਰੀਕੇ ਦੇ ਨਾਲ ਅੱਗੇ ਪਹੁੰਚਾਉਣੀ ਆਪਣੀ ਗੱਲ, ਤੇ ਅਸੀਂ ਕਿਸੇ ਹੋਰ ਲੈਂਗੁਏਜ ਦਾ ਇਸਤੇਮਾਲ ਕਰੀਏ। ਲੱਖ ਬੋਲੀਆਂ ਸਿੱਖੋ, ਲੱਖ ਬੋਲੀਆਂ ਬੋਲੋ, ਲੱਖ ਬੋਲੀਆਂ ਮਾਣੋ, ਲੇਕਿਨ ਆਪਣੀ ਮਾਂ ਬੋਲੀ ਨੂੰ ਮਾਣਨ ਵਿੱਚ, ਆਪਣੀ ਮਾਂ ਬੋਲੀ ਨੂੰ ਅਪਣਾਉਣ ਵਿੱਚ ਸ਼ਾਨ ਮਹਿਸੂਸ ਕਰੀਏ, ਕਿਉਂਕਿ ਸਾਡੀ ਮਾਂ ਬੋਲੀ ਤੇ